ਔਰ ਮੋਦੀ ਨੇ ਗੁਜਰਾਤ ਦੇ ਚੀਫ ਮਿਨਿਸਟਰ ਹੁੰਦਿਆਂ ਫਿਰ ਇਹ ਕਿਹਾ ਕਿ ਵੀ ਇਹ ਤਾਂ ਬਾਹਰੋਂ ਆ ਕੇ ਲੋਕ ਵਸੇ ਨੇ, ਇਹਨਾਂ ਨੂੰ ਕੱਢੋ। ਔਰ ਉਹਨਾਂ ਦੇ ਖਿਲਾਫ ਗੁੰਡਾ ਕਾਰਵਾਈਆਂ। ਦੂਸਰਾ, ਉਹਨਾਂ ਨੇ ਇਲਾਹਾਬਾਦ ਹਾਈ ਕੋਰਟ 'ਚ ਜਿਹੜਾ ਹੈ, ਇਲਾਹਾਬਾਦ ਨਹੀਂ ਗੁਜਰਾਤ ਹਾਈ ਕੋਰਟ 'ਚ ਉਹਨਾਂ ਨੇ ਕੇਸ ਵੀ ਜਿੱਤ ਲਿਆ। ਹੁਣ ਯੂਪੀ ਜੇ ਲਖੀਮਪੁਰ ਖੀਰੀ ਦੀ ਅਸੀਂ ਗੱਲ ਕਰੀਏ ਕਿ ਜਿਸ ਅੰਦਾਜ਼ ਟੈਰਰਿਸਟ ਅਟੈਕ, ਹਿੰਦੂ ਤਵੀ ਅੱਤਵਾਦੀ ਹਮਲਾ ਗੱਡੀਆਂ ਦੇ ਨਾਲ ਉਹਨਾਂ ਨੇ ਕੀਤਾ। ਮਕਸਦ ਬੇਸ਼ੱਕ ਵਕਤ ਨੂੰ ਲੱਗਦਾ ਹੈ ਕਿ ਜੀ ਉਹ ਕਿਉਂਕਿ ਕਿਸਾਨ ਲਹਿਰ ਨਾਲ ਜੁੜੇ ਹੋਏ ਲੋਕ ਨਹੀਂ, ਜਦੋਂ ਕਿ ਇਹ ਬੀਜੇਪੀ ਸਰਕਾਰ ਦਾ ਹਿੱਸਾ ਹੈ ਕਿ ਜੀ ਉੱਥੋਂ ਦਾ ਇੱਕ ਕਬੀਲਾ ਖਾਸੀ ਟਰਾਈਬ ਜਿਹੜਾ ਹੈ ਉਹ ਇਹ ਕਹਿੰਦੇ ਨੇ ਹੁਣ ਉਹਨਾਂ, ਕਿਉਂਕਿ ਸ਼ਿਲੌਂਗ ਮੇਘਾਲਿਆ ਸਟੇਟ ਬਣ ਗਈ, ਕੈਪੀਟਲ ਹੈ, ਉਹਨਾਂ ਜ਼ਮੀਨਾਂ ਦੀ ਕੀਮਤ ਸਕਾਈ ਹਾਈ ਹੈ, ਨਾਲ ਮਾਰਕੀਟ ਲੱਗਦੀ ਹੈ। ਉਹਨਾਂ ਨੇ ਕਿਹਾ ਵੀ ਆਹ ਵਿੱਚ ਕਿੱਥੇ ਸਿੱਖ ਫਸੇ। ਉਹਨਾਂ ਨੇ ਉੱਥੇ ਗੁਰਦੁਆਰਾ ਵੀ ਬਣਾਇਆ ਹੋਇਆ, ਸਕੂਲ ਵੀ ਬਣਾਇਆ ਹੋਇਆ ਹੈ, ਔਰ ਮਾਰਖੋਰੇ ਕਿਸਮ ਦੇ ਨੇ, ਉਹ ਕੋਈ ਡਰਨ ਡਰਾਉਣ ਵਾਲੇ ਤਾਂ ਨਹੀਂ ਨੇ। ਸਿੱਖ ਤਾਂ ਜਿੱਥੇ ਵੀ ਬੈਠੇਗਾ ਫਿਰ ਉਹ ਠਾਠ ਨਾਲ ਬਾਦਸ਼ਾਹੀ ਕਰਦਾ। ਉਹਨਾਂ ਨੇ ਉਹ ਤਾਂ 150 ਸਾਲ ਤੋਂ ਬੈਠੇ ਨੇ। ਔਰ ਉਹਨਾਂ ਨੇ ਕੀਤਾ ਕਿ ਖਾਸੀ ਕਬੀਲੇ ਵਾਲਿਆਂ ਦੇ ਗੁੰਡਿਆਂ ਤੋਂ ਜਿਹੜਾ ਹੈ ਉਹ ਹਮਲਾ ਕਰਵਾਇਆ। ਸਿੱਖਾਂ ਨੇ ਉਹਨੂੰ ਰਿਪਲਸ ਕੀਤਾ, ਉਹਨਾਂ ਦਾ ਮਹੱਲਾ ਉਹਨਾਂ ਨੇ ਡਿਫੈਂਡ ਕੀਤਾ, ਦੂਜੇ ਭੱਜਣ ਨੂੰ ਰਾਹ ਨਹੀਂ ਸੀ। ਗਵਰਨਮੈਂਟ ਇੱਕ ਸਕੀਮ ਬਣਾਉਂਦੀ ਹੈ ਜੀ, ਇੱਥੋਂ ਇਹਨਾਂ ਨੂੰ ਅਸੀਂ ਇਹ ਉਦੋਂ ਜਦੋਂ ਇਲੀਗਲ ਇਹਦੇ ਪਟੇ ਸੀ ਉਹ ਰਾਜੇ ਨੇ ਦੇ ਦਿੱਤੇ ਸੀ, ਫਲਾਣਾ ਸੀ, ਅਸੀਂ ਇਹਨਾਂ ਨੂੰ ਘਰ ਬਣਾ ਕੇ ਦਿਆਂਗੇ। ਉਹਨਾਂ ਨੇ ਕਿਹਾ ਜੀ ਅਸੀਂ 6 ਪੁਸ਼ਤਾਂ ਤੋਂ ਇੱਥੇ ਹਾਂ, ਅਸੀਂ ਇੱਥੇ ਹੀ ਰਹਿਣਾ, ਇਹ ਸਾਡੀ ਜ਼ਮੀਨ ਹੈ। ਇਹਨੂੰ ਜਿਹੜਾ ਐਵੇਂ ਅਦਾਲਤ 'ਚ ਵੀ ਉਹ ਕੇਸ ਲੜ ਰਹੇ ਨੇ, ਬੀਜੇਪੀ ਹੈ, ਕਿਉਂਕਿ ਉਹਨਾਂ ਨੂੰ ਇਹ ਹੈ ਵੀ ਸਿੱਖਾਂ ਨੂੰ ਰੋਲਣਾ। ਕਿਉਂਕਿ ਜੇ ਸਿੱਖਾਂ ਨੇ ਚੈਲੰਜ ਕੀਤਾ ਇਹਨਾਂ ਨੂੰ ਹਰ ਪਾਸੇ, ਤੇ ਇਹਨਾਂ ਨੇ ਵੀ ਮਿੱਥਿਆ ਹੋਇਆ ਵੀ ਇਹਨਾਂ ਦੇ ਅਸੀਂ ਜਿੱਥੇ 150 ਸਾਲ ਤੋਂ ਵੀ ਵਸੇ ਹੋਏ ਨੇ ਉੱਥੋਂ ਵੀ ਕੱਢਣਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਹਿਲਾਂ ਗੁਜਰਾਤ 'ਚੋਂ ਮੋਦੀ ਨੇ ਸਿੱਖ ਕਿਸਾਨਾਂ ਨੂੰ ਉਜਾੜਿਆ, ਫਿਰ ਯੂਪੀ ਵਿੱਚ ਖੂਨ ਖਰਾਬਾ ਕੀਤਾ ਤੇ ਅੱਗੂ ਸ਼ਿਲੌਂਗ ਮੇਘਾਲਿਆ ਤੋਂ ਆਉਣ ਵਾਲੀਆਂ ਖਬਰਾਂ ਦੱਸਦੀਆਂ ਨੇ ਕਿ ਲਗਭਗ 150 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਸ਼ਿਲੌਂਗ ਦੇ ਪੰਜਾਬੀ ਲੇਨ ਵਿੱਚ ਵਸੇ ਸੈਂਕੜੇ ਗਰੀਬ ਦਲਿਤ ਸਿੱਖ ਪਰਿਵਾਰਾਂ ਨੂੰ ਉਜਾੜਨ ਦਾ ਜਿਹੜਾ ਏਜੰਡਾ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀਆਂ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਇਸ਼ੂ ਬਾਰੇ? ਦੇਖੋ, ਜਦੋਂ ਅਸੀਂ ਇਕਨੋਮਿਕਲ ਜੈਨੋਸਾਈਡ ਦੀ ਗੱਲ ਕਰਦੇ ਹਾਂ, ਬ੍ਰੇਕਿੰਗ ਦਾ ਰਾਈਸ ਬਾਲ ਜਿਹਨੂੰ ਚਾਈਨੀਜ਼ ਜ਼ੁਬਾਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਤੁਹਾਡਾ ਪਾਤਰ ਜੇ ਤੁਸੀਂ ਚੌਲ ਖਾਂਦੇ ਹੋ ਉਹਨੂੰ ਹੀ ਕੋਈ ਤੋੜ ਦੇ। ਇੱਥੇ ਤਾਂ ਜਿੱਥੇ ਤੁਸੀਂ ਚੌਲ ਉਗਾਉਂਦੇ ਹੋ ਉਹ ਵੀ ਖੇਤੀ ਕਾਨੂੰਨਾਂ ਦੇ ਥੱਲੇ ਤੁਹਾਡੇ ਤੋਂ ਖੋਹਣ ਦੀ ਲਾਈਨ ਹੈ। ਤੇ ਜਿੱਥੇ ਤੁਸੀਂ 150 ਸਾਲ ਤੋਂ ਵੀ ਜ਼ਿਆਦਾ ਵਕਤ ਤੋਂ ਆਪਣੀ ਜ਼ਿੰਦਗੀ ਜਿਹੜੀਆਂ ਆਲਮੋਸਟ 10 ਜਨਰੇਸ਼ਨਾਂ ਤੁਸੀਂ ਲੰਘਾ ਲਈਆਂ ਨੇ, 8 ਤੋਂ 10 ਜਨਰੇਸ਼ਨਾਂ, ਉਹਨਾਂ ਦੇ ਵੀ ਜੇ ਉਜਾੜੇ ਦੀ ਗੱਲ ਕਰੀਏ, ਫਿਰ ਸ਼ਿਲੌਂਗ ਮੇਘਾਲਿਆ ਦੀ ਗੱਲ ਜਿਹੜੀ ਅੱਜ ਮੇਨ ਖਬਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕੋ ਵੇਲੇ ਤੁਸੀਂ ਸਾਈਮਲਟੇਨੀਅਸਲੀ ਦੇਖਦੇ ਹੋ ਕਿ ਬੀਜੇਪੀ ਨੇ ਕਿੰਨੇ ਫਰੰਟ ਖੋਲ੍ਹ ਦਿੱਤੇ ਨੇ। ਸਿੱਖਾਂ ਨੂੰ ਜਿਹੜਾ ਹੈ ਉਹ ਉਸ ਦਹਿਸ਼ਤ ਦੇ ਵਿੱਚ ਪਾਉਂਦੇ ਆ, ਉਹਨਾਂ ਨੂੰ ਰੈਟਲ ਕਰਦੇ ਆ, ਔਰ ਉਹਨਾਂ ਦਾ ਉਜਾੜਾ ਔਰ ਉਹਨਾਂ ਦੇ ਖਿਲਾਫ ਨਫ਼ਰਤ। ਮੋਦੀ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਹਿਲਾਂ ਸਾਡਾ ਧਿਆਨ ਗੁਜਰਾਤ ਵੱਲ, ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਗੁਜਰਾਤ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ 1965 ਦੇ ਪੀਰੀਅਡ 'ਚ ਜੰਗ ਤੋਂ ਬਾਅਦ 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਨ੍ਹਾਂ ਨੂੰ ਕੱਛ ਏਰੀਆ ਦੇ ਵਿੱਚ ਵਸਾਇਆ ਗਿਆ ਤਾਂ ਕਿ ਬਾਰਡਰ ਦੀ ਹਿਫਾਜ਼ਤ ਵੀ ਹੋਏ, ਔਰ ਉਹ ਬਿਲਕੁਲ ਬੰਜਰ ਰੇਤਲੀ ਜ਼ਮੀਨ ਸੀ, ਉਹਨਾਂ ਨੇ ਕਿਵੇਂ ਉਸ ਥਾਂ ਨੂੰ ਉਦੋਂ 50,000 ਨੰਬਰ ਨਹੀਂ ਸੀ, 50,000 ਤਾਂ 50 ਸਾਲ ਬਾਅਦ ਬਣਿਆ ਜਦੋਂ ਤੱਕ ਉਹਨਾਂ ਦੀਆਂ 2-3 ਜਨਰੇਸ਼ਨਾਂ ਹੋ ਗਈਆਂ, ਹੋਰ ਵੀ ਰਿਸ਼ਤੇਦਾਰ ਉਹਨਾਂ ਨੇ ਸੱਦ ਲਏ। ਔਰ ਮੋਦੀ ਨੇ ਗੁਜਰਾਤ ਦੇ ਚੀਫ ਮਿਨਿਸਟਰ ਹੁੰਦਿਆਂ ਫਿਰ ਇਹ ਕਿਹਾ ਕਿ ਵੀ ਇਹ ਤਾਂ ਬਾਹਰੋਂ ਆ ਕੇ ਲੋਕ ਵਸੇ ਨੇ, ਇਹਨਾਂ ਨੂੰ ਕੱਢੋ। ਔਰ ਉਹਨਾਂ ਦੇ ਖਿਲਾਫ ਗੁੰਡਾ ਕਾਰਵਾਈਆਂ। ਦੂਸਰਾ, ਉਹਨਾਂ ਨੇ ਇਲਾਹਾਬਾਦ ਹਾਈ ਕੋਰਟ 'ਚ ਜਿਹੜਾ ਹੈ, ਇਲਾਹਾਬਾਦ ਨਹੀਂ ਗੁਜਰਾਤ ਹਾਈ ਕੋਰਟ 'ਚ ਉਹਨਾਂ ਨੇ ਕੇਸ ਵੀ ਜਿੱਤ ਲਿਆ। ਮੋਦੀ ਨੇ ਉਹਦੀ ਅਪੀਲ ਸੁਪਰੀਮ ਕੋਰਟ 'ਚ ਕੀਤੀ ਹੋਈ ਹੈ, ਅਜੇ ਵੀ ਹੈ, ਔਰ ਉੱਥੇ ਜਿਹੜਾ ਉਹ ਦਹਿਸ਼ਤਗਰਦੀ ਦੀਆਂ ਗੁੰਡਿਆਂ ਤੋਂ ਕਾਰਵਾਈਆਂ ਕਰਵਾ ਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ 'ਚੋਂ ਕੁਛ ਨੂੰ ਛੱਡਣ ਤੇ ਵੀ ਮਜਬੂਰ ਕਰ ਦਿੱਤਾ। ਅਸੀਂ ਕਿਸਾਨ ਕਾਨੂੰਨਾਂ ਦੀ ਗੱਲ ਕੀਤੀ ਹੈ, ਇਹ ਪੰਜਾਬ ਦੇ ਵਿੱਚ ਰਾਈਸ ਬਾਲ ਤੋੜਨਾ ਹੈ। ਇਹੀ ਕਾਰਨ ਹੈ ਕਿ ਵੀ ਪੰਜਾਬ, ਹਰਿਆਣਾ, ਜਿੱਥੇ ਜਿੱਥੇ ਸਿੱਖ ਨੇ, ਕਿਉਂਕਿ ਜੇ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਵੀ ਖਤਮ ਹੋ ਜਾਂਦਾ ਹੈ, ਜ਼ਮੀਨਾਂ ਤੁਹਾਡੀਆਂ ਅੰਬਾਨੀ, ਅਡਾਨੀ, ਪਤੰਜਲੀ ਕੋਲ ਹੁੰਦੀਆਂ, ਬਾਕੀ ਤਾਂ ਵੈਸੇ ਹੀ ਭੁੱਖ ਨੰਗੇ ਨੇ। ਹੁਣ ਯੂਪੀ ਜੇ ਲਖੀਮਪੁਰ ਖੀਰੀ ਦੀ ਅਸੀਂ ਗੱਲ ਕਰੀਏ ਕਿ ਜਿਸ ਅੰਦਾਜ਼ ਟੈਰਰਿਸਟ ਅਟੈਕ, ਹਿੰਦੂ ਤਵੀ ਅੱਤਵਾਦੀ ਹਮਲਾ ਗੱਡੀਆਂ ਦੇ ਨਾਲ ਉਹਨਾਂ ਨੇ ਕੀਤਾ,
ਮਕਸਦ ਬੇਸ਼ੱਕ ਵਕਤ ਨੂੰ ਲੱਗਦਾ ਹੈ ਕਿ ਜੀ ਉਹ ਕਿਉਂਕਿ ਕਿਸਾਨ ਲਹਿਰ ਨਾਲ ਜੁੜੇ ਹੋਏ ਲੋਕ ਨਹੀਂ, ਇਸ ਇਲਾਕੇ ਦੇ ਵਿੱਚ ਵੀ, ਔਰ ਇਹਦੇ ਤੇ ਬਹੁਤ ਸਾਰੇ ਆਰਟੀਕਲ ਨੇ ਕਿ ਕਿਵੇਂ ਇਹ ਜ਼ਮੀਨਾਂ 1960ਵੇਂ 70ਵੇਂ 'ਚ ਕਿਸਾਨਾਂ ਨੇ, ਸਿੱਖ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਫੇਕ ਕੇ ਬਿਮਾਰੀਆਂ ਦਾ ਟਾਕਰਾ ਕਰਦੇ ਆ, ਜੰਗਲਾਂ ਨੂੰ ਆਬਾਦ ਕਰਕੇ ਅੱਜ ਉਹ ਫਰਟੀਲ ਜ਼ਮੀਨ, ਔਰ ਉੱਥੇ ਗੰਨੇ ਦੀ ਕਾਸ਼ਤ ਕੱਲੀ ਲਖੀਮਪੁਰ ਦੇ ਵਿੱਚ ਹੀ ਜਿਹੜੀਆਂ ਨੇ 11 ਗੰਨਾ ਮਿਲਸ ਨੇ, ਔਰ ਸਿੱਖ ਜਿਹੜੇ ਨੇ ਤੀਜੀ ਚੌਥੀ ਜਨਰੇਸ਼ਨ ਉਹਨਾਂ ਦੀ ਖੁਸ਼ਹਾਲ ਹੈ। ਪਰ ਉਹ ਜ਼ਮੀਨਾਂ ਥੋੜੀ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਜ ਤੇ ਖਰੀਦੀ, ਬਾਕੀ ਜਿਹੜੀ ਫੋਰੈਸਟ ਦੀ ਜਾਂ ਦੂਜੀ ਉਹ ਪਟੇ ਦੇ ਉੱਤੇ ਹੈ, ਕੋਈ 99 ਸਾਲਾ ਲੀਜ਼ ਹੈ, ਕੋਈ ਦੂਜਾ ਹੈ। ਹੁਣ ਉਹ ਜ਼ਮੀਨਾਂ ਖੋਣ ਨੂੰ, ਕਿਉਂਕਿ ਖੁਸ਼ਹਾਲੀ ਹੈ, ਜ਼ਮੀਨਾਂ ਆਬਾਦ ਨੇ, ਇਹ ਲੈ। ਪਰ ਇਹਦੇ ਨਾਲ ਹੀ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਮੇਘਾਲਿਆ ਦੇ ਵਿੱਚ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਗੁਜਰਾਤ ਵਿੱਚ ਮੋਦੀ ਨੇ ਕੀਤਾ, ਜ਼ਾਹਰ ਹੈ ਮੋਦੀ ਦੀ ਸਰਕਾਰ ਸੀ, ਅੱਜ ਬੀਜੇਪੀ ਦੇ ਯੋਗੀ ਦੀ ਸਰਕਾਰ ਹੈ ਯੂਪੀ ਦੇ ਵਿੱਚ। ਮੇਘਾਲਿਆ ਹੁਣ 1849 ਦੇ ਵਿੱਚ 49 ਦੇ ਵਿੱਚ, ਮੈਨੂੰ ਇੱਕ ਮੇਰੇ ਵੀਰ ਕਹਿੰਦਾ ਹੁੰਦਾ ਨੇ ਤੁਸੀਂ 49 ਕਹਿੰਦੇ ਹੋ, 1849 ਦੇ ਵਿੱਚ ਜਿਹੜਾ ਪੰਜਾਬ ਅੰਗਰੇਜ਼ਾਂ ਦੇ ਪਿੱਟੇ ਪੈਂਦਾ, ਔਰ ਇੱਕਦਮ ਬਾਅਦ ਨਾਰਥ ਈਸਟ ਦੇ ਵਿੱਚ ਉਹਨਾਂ ਨੇ ਸ਼ਿਲੌਂਗ ਜਿਹੜਾ ਹੁਣ ਮੇਘਾਲਿਆ ਦੀ ਰਾਜਧਾਨੀ ਹੈ, ਉਹਦੇ 'ਚ ਅੰਗਰੇਜ਼ਾਂ ਦੀ ਬਹੁਤ ਵੱਡੀ ਆਰਮੀ ਕੰਟੋਨਮੈਂਟ ਬਣਾਉਂਦੇ ਨੇ, ਔਰ ਉਹਨਾਂ ਨੂੰ ਉਸ ਜ਼ਮਾਨੇ 'ਚ ਅਜੇ ਫਲਸ਼ ਲੈਟਰੀਨ ਜਾਂ ਦੂਸਰੀਆਂ ਤਾਂ ਹੈ ਨਹੀਂ। ਪੰਜਾਬ ਦੇ ਕੁਝ ਯੋਜਨਾ 'ਚ ਅਗੇਨ ਗੁਰਦਾਸਪੁਰ ਔਰ ਸ਼ਾਇਦ ਲਾਹੌਰ ਔਰ ਦੂਸਰੇ ਜ਼ਿਲ੍ਹੇ ਹੋਣਗੇ, ਉਹਨਾਂ 'ਚੋਂ ਗਰੀਬ ਦਲਿਤ ਜਿਨ੍ਹਾਂ ਨੂੰ ਬਾਲਮੀਕੀ ਕਿਹਾ ਜਾਂਦਾ, ਜਿਹੜੇ ਸਫਾਈ ਦਾ ਕੰਮ ਕਰਦੇ ਸੀ, ਉਹਨਾਂ ਨੂੰ ਉਹ ਲੈ ਕੇ ਜਾਂਦੇ ਨੇ, ਕਿਉਂਕਿ ਲੈਟਰੀਨਸ ਔਰ ਦੂਸਰੇ ਜਿਹੜੇ ਮੀਨੀਅਲ ਜੌਬ ਕਿਹਾ ਜਾਂਦਾ ਸੀ, ਫੌਜ ਦੇ ਵਿੱਚ ਵੀ ਹੁੰਦੇ ਸੀ, ਕਿਉਂਕਿ ਫੌਜ 'ਚ ਵੀ ਹੈ, ਉਹਨਾਂ ਦੀ ਐਂਟਰੀ ਇਵੇਂ ਹੀ ਹੋਈ, ਫੌਜ 'ਚ ਵੀ ਇਵੇਂ ਹੀ ਸ਼ੁਰੂ ਹੋਈ, ਬਾਅਦ 'ਚ ਐਲਆਈਜ਼ ਔਰ ਦੂਸਰੀਆਂ ਬਣੀਆਂ। ਹੁਣ ਉਹ ਉਸ ਪੀਰੀਅਡ 'ਚ ਜਿਸ ਲੇਨ 'ਚ ਉਹਨਾਂ ਨੂੰ ਆਬਾਦ ਕੀਤੀ, ਜਿੱਥੇ ਉਹਨਾਂ ਨੂੰ ਰਹਿਣ ਲਈ ਘਰ ਬਣਾ, ਕੰਟੋਨਮੈਂਟ ਸੀ ਸ਼ਿਲੌਂਗ ਦਾ ਏਰੀਆ, ਉਹਨਾਂ ਨੂੰ ਘਰ ਬਣਾ ਕੇ ਦਿੱਤੇ ਗਏ, ਕਈ ਜਨਰੇਸ਼ਨ, ਫਿਰ ਉਹਨਾਂ ਦੇ ਰਿਸ਼ਤੇਦਾਰ ਦੂਜੇ ਤੀਜੇ ਆਉਂਦੇ ਗਏ। ਹੁਣ ਤੁਸੀਂ ਇਹ ਦੇਖੋ ਕਿ 150 ਸਾਲ ਬਾਅਦ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਕੋਈ ਥੋੜ੍ਹੇ ਬਹੁਤ ਪੜ੍ਹ ਵੀ ਗਏ ਨੇ, ਪਰ ਉਸੇ ਏਰੀਆ 'ਚ ਹੀ ਉਹਨੂੰ ਹਰੀਜਨ ਲੇਨ ਉਹਦਾ ਨਾਂ ਦੇ ਦਿੱਤਾ ਹੈ, ਪੰਜਾਬੀ ਲੇਨ ਵੀ ਉਹਨੂੰ ਕਿਹਾ ਜਾਂਦਾ ਹੈ। ਔਰ ਅਚਾਨਕ ਜਦੋਂ ਇਹ ਹਿੱਸਾ ਜਿਹੜਾ ਹੈ ਉਹ ਖਬਰਾਂ ਦੇ ਵਿੱਚ ਆਉਂਦਾ ਹੈ ਸ਼ਿਲੌਂਗ ਦਾ 2018 ਦੇ ਵਿੱਚ, ਜਦੋਂ ਕਿ ਇਹ ਬੀਜੇਪੀ ਸਰਕਾਰ ਦਾ ਹਿੱਸਾ ਕਿ ਜੀ ਉੱਥੋਂ ਦਾ ਇੱਕ ਕਬੀਲਾ ਖਾਸੀ ਟਰਾਈਬ ਜਿਹੜਾ ਹੈ, ਉਹ ਇਹ ਕਹਿੰਦੇ ਨੇ ਹੁਣ ਉਹਨਾਂ, ਕਿਉਂਕਿ ਸ਼ਿਲੌਂਗ ਮੇਘਾਲਿਆ ਸਟੇਟ ਬਣ ਗਈ, ਕੈਪੀਟਲ ਹੈ, ਉਹਨਾਂ ਜ਼ਮੀਨਾਂ ਦੀ ਕੀਮਤ ਸਕਾਈ ਹਾਈ ਹੈ, ਨਾਲ ਮਾਰਕੀਟ ਲੱਗਦੀ ਹੈ। ਉਹਨਾਂ ਨੇ ਕਿਹਾ ਵੀ ਆਹ ਵਿੱਚ ਕਿੱਥੇ ਸਿੱਖ ਫਸੇ, ਉਹਨਾਂ ਨੇ ਉੱਥੇ ਗੁਰਦੁਆਰਾ ਵੀ ਬਣਾਇਆ ਹੋਇਆ, ਸਕੂਲ ਵੀ ਬਣਾਇਆ ਹੋਇਆ ਹੈ, ਔਰ ਮਾਰਖੋਰੇ ਕਿਸਮ ਦੇ ਨੇ ਉਹ, ਕੋਈ ਡਰਨ ਡਰਾਉਣ ਵਾਲੇ ਤਾਂ ਨਹੀਂ ਨੇ। ਸਿੱਖ ਤਾਂ ਜਿੱਥੇ ਵੀ ਬੈਠੇਗਾ ਫਿਰ ਉਹ ਠਾਠ ਨਾਲ ਬਾਦਸ਼ਾਹੀ ਕਰਦਾ। ਉਹਨਾਂ ਨੇ, ਉਹ ਤਾਂ 150 ਸਾਲ ਤੋਂ ਬੈਠੇ ਨੇ, ਔਰ ਉਹਨਾਂ ਨੇ ਕੀਤਾ ਕਿ ਖਾਸੀ ਕਬੀਲੇ ਵਾਲਿਆਂ ਦੇ ਗੁੰਡਿਆਂ ਤੋਂ ਜਿਹੜਾ ਹੈ ਉਹ ਹਮਲਾ ਕਰਵਾਇਆ, ਸਿੱਖਾਂ ਨੇ ਉਹਨੂੰ ਰਿਪਲਸ ਕੀਤਾ, ਉਹਨਾਂ ਦਾ ਮਹੱਲਾ ਉਹਨਾਂ ਨੇ ਡਿਫੈਂਡ ਕੀਤਾ, ਦੂਜੇ ਭੱਜਣ ਨੂੰ ਰਾਹ ਨਹੀਂ ਸੀ। ਲੇਕਿਨ ਤੁਸੀਂ ਮਾਈਨੋਰਿਟੀ ਹੋ, ਛੋਟੇ ਜਿਹੇ ਹਿੱਸੇ 'ਚ ਬੈਠੇ ਹੋ। ਲੇਕਿਨ ਮੈਂ ਸਮਝਦਾ ਵੀ ਜਿੱਥੇ ਅਸੀਂ ਕੌਮ ਦੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਸਿੱਖ ਕੋਈ, ਇਹ ਤਾਂ ਇਹਨਾਂ ਨੇ ਜ਼ਿਆਦਾ ਪ੍ਰਚਾਰ ਕਰਕੇ ਜੀ ਇਹ ਫਲਾਣਾ ਤੇ ਦਲਿਤ ਤੇ ਇਹ ਉਹ ਕਰ ਦਿੱਤਾ ਹੈ। ਸਿੱਖ ਜਦੋਂ ਸੋਚਦਾ, ਸਿੱਖ ਦੇ ਤੌਰ ਤੇ ਹੀ ਸੋਚਦਾ। ਜਦੋਂ ਇਹ ਹੁੰਦਾ ਹੈ ਉਹਨਾਂ ਦੇ ਉੱਤੇ ਹਮਲਾ, ਔਰ ਉਹਨਾਂ ਨੂੰ, ਕਿਉਂਕਿ ਗਵਰਨਮੈਂਟ ਇੱਕ ਸਕੀਮ ਬਣਾਉਂਦੀ ਹੈ ਜੀ, ਇੱਥੋਂ ਇਹਨਾਂ ਨੂੰ ਅਸੀਂ, ਇਹ ਉਦੋਂ ਜਦੋਂ ਇਲੀਗਲ ਇਹਦੇ ਪਟੇ ਸੀ, ਉਹ ਰਾਜੇ ਨੇ ਦੇ ਦਿੱਤੇ ਸੀ, ਫਲਾਣਾ ਸੀ, ਅਸੀਂ ਇਹਨਾਂ ਨੂੰ ਘਰ ਬਣਾ ਕੇ ਦਿਆਂਗੇ। ਉਹਨਾਂ ਨੇ ਕਿਹਾ ਜੀ ਅਸੀਂ 6 ਪੁਸ਼ਤਾਂ ਤੋਂ ਇੱਥੇ ਹਾਂ, ਅਸੀਂ ਇੱਥੇ ਹੀ ਰਹਿਣਾ, ਇਹ ਸਾਡੀ ਜ਼ਮੀਨ ਹੈ। ਇਹਨੂੰ ਜਿਹੜਾ ਐਵੇਂ ਅਦਾਲਤ 'ਚ ਵੀ ਉਹ ਕੇਸ ਲੜ ਰਹੇ ਨੇ। ਪਰ ਜਿਹੜਾ ਪ੍ਰੋਮੀਨੈਂਟ ਕਬੀਲਾ ਖਾਸੀ ਹੈ, ਮਗਰ ਬੀਜੇਪੀ ਹੈ, ਕਿਉਂਕਿ ਉਹਨਾਂ ਨੂੰ ਇਹ ਹੈ ਵੀ ਸਿੱਖਾਂ ਨੂੰ ਰੋਲਣਾ ਹੈ, ਕਿਉਂਕਿ ਜੇ ਸਿੱਖਾਂ ਨੇ ਚੈਲੰਜ ਕੀਤਾ ਇਹਨਾਂ ਨੂੰ ਹਰ ਪਾਸੇ, ਤੇ ਇਹਨਾਂ ਨੇ ਵੀ ਮਿੱਥਿਆ ਹੋਇਆ ਵੀ ਇਹਨਾਂ ਦੇ ਅਸੀਂ ਜਿੱਥੇ 150 ਸਾਲ ਤੋਂ ਵੀ ਵਸੇ ਹੋਏ ਨੇ ਉੱਥੋਂ ਵੀ ਕੱਢਣਾ। ਲੇਕਿਨ ਉਸ ਪੀਰੀਅਡ 'ਚ ਜਿਵੇਂ ਸਿੱਖ ਕੌਮ ਨੇ ਦੁਨੀਆ ਭਰ 'ਚੋਂ ਰਿਸਪੌਂਸ ਕੀਤਾ, ਉਹਨਾਂ ਨੇ ਉੱਥੇ ਪਹੁੰਚੇ ਔਰ ਕਵਰੇਜ ਹੋਈ, ਔਰ ਪੰਜਾਬ ਸਰਕਾਰ ਵੀ, ਦੂਜੇ ਵੀ, ਹੈਲਪ ਵੀ, ਡੈਲੀਗੇਸ਼ਨ ਵੀ ਘਬਰਾ ਗਏ। ਲੋਕਲ ਤਾਂ ਉਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ ਕਿ ਵੀ ਹੁਣ ਤੁਸੀਂ ਵੀ ਇਹ ਗਰੀਬ ਨੇ ਇੱਥੇ ਰਹਿੰਦੇ, ਇਹਨਾਂ ਨੂੰ ਕੱਢੋ ਇੱਥੋਂ। ਉਹ ਅਦਾਲਤ ਵਿੱਚ ਆ ਕੇ ਰੁਕ। ਲੇਕਿਨ ਹੁਣ ਜਦੋਂ ਕਿ ਉਹਨਾਂ ਨੇ ਸਿੱਖਾਂ ਦੇ ਖਿਲਾਫ ਹਰ ਪਾਸੇ ਪ੍ਰੈਸ਼ਰ ਦਾ ਮਾਹੌਲ ਬਣਾਇਆ, ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ ਕਿ ਯੂਪੀ ਦੀਆਂ ਖਬਰਾਂ ਕਿੱਥੋਂ ਤੱਕ ਪਹੁੰਚ ਰਹੀਆਂ ਨੇ, ਔਰ ਹਜ਼ਾਰਾਂ ਸਿੱਖ ਲਖੀਮਪੁਰ ਖੀਰੀ ਵੱਲ, ਭਾਵੇਂ
ਅਕਾਲੀਆਂ ਦਾ ਡੈਲੀਗੇਸ਼ਨ 6 ਦਿਨ ਬਾਅਦ ਹਰਸਿਮਰਤ ਜਾਂ ਦੂਜਾ ਹੁਣ ਪਰਿਵਾਰਾਂ ਨੂੰ ਮਿਲਣਾ ਹੈ, ਜਾਂ ਉਹਨਾਂ ਦੇ ਪੰਜੋ ਤਖਤਾਂ ਦੇ ਜਥੇਦਾਰਾਂ ਨੇ ਅੱਜ ਅਕਾਲ ਤਖਤ ਤੇ ਕਰਕੇ ਕਿਹਾ ਹੈ ਜੀ ਸਾਰੀ ਆਪੋਜੀਸ਼ਨ ਇਕੱਠੀ ਹੋ ਕੇ, ਤਖਤਾਂ ਦੀ ਜੁਰਿਸਡਿਕਸ਼ਨ ਆਪੋਜੀਸ਼ਨ ਦੇ ਉੱਤੇ ਹੈ, ਤਖਤਾਂ ਦੀ ਜੁਰਿਸਡਿਕਸ਼ਨ ਸਿਰਫ ਸਿੱਖ ਕੌਮ ਹੈ। ਤਖਤ ਕਿਸੇ ਹੋਰ ਨੂੰ ਹੁਕਮ ਨਹੀਂ ਸੁਣਾ ਸਕਦੇ ਜਾਂ ਉਹਨਾਂ ਨੂੰ ਅਪੀਲਾਂ ਨਹੀਂ ਕਰ ਸਕਦੇ। ਪਰ ਇਹ ਤਾਂ ਜਦੋਂ ਹੁਣ ਭਗੌੜਾ ਹੀ ਬਾਦਲਾਂ ਦੇ ਹੱਥ ਸਭ ਕੁਝ ਆਇਆ, ਉਹ ਕਹਿੰਦੇ ਜੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਕੇ ਕਿਸਾਨਾਂ ਦਾ ਸਾਥ ਦਿਓ। ਇਹ ਪੰਜ ਜਥੇਦਾਰ ਸਾਨੂੰ ਆਰਡਰ ਸੁਣਾ ਰਹੇ ਨੇ। ਲੇਕਿਨ ਜਿਹੜੀ ਖਬਰ ਫਿਕਰ ਵਾਲੀ ਹੈ, ਔਰ ਜਿਵੇਂ ਵਰਲਡ ਸਿੱਖ ਨਿਊਜ਼ ਦੇ ਐਡੀਟਰ ਨੇ ਜਗਮੋਹਨ ਸਿੰਘ ਉਹ ਸਾਰੀ ਸਥਿਤੀ ਨੂੰ ਸਮਝਦੇ ਨੇ, ਨਾਲ ਦੀ ਨਾਲ ਉਹਨਾਂ ਨੇ ਅੱਜ ਇਸ ਦੇ ਉੱਤੇ ਜਿਹੜਾ ਆਪਣਾ ਐਡੀਟੋਰੀਅਲ ਵੀ ਲਿਖਿਆ। ਲੇਕਿਨ ਪਹਿਲਾਂ ਮੈਂ ਖਬਰ ਦਾ ਜ਼ਿਕਰ ਕਰ ਲਾਂ ਜਿਹੜੀ ਅੱਜ ਦੇ ਮੀਡੀਆ 'ਚ, ਮੇਘਾਲਿਆ ਸਟਾਰਟਸ ਪ੍ਰੋਸੈਸ ਟੂ ਟੇਕ ਓਵਰ ਸ਼ਿਲਾਂਗਸ ਪੰਜਾਬੀ ਲੇਨ। ਕਿ ਮੇਘਾਲਿਆ ਸਰਕਾਰ ਨੇ ਦਾ ਚੀਫ ਮਿਨਿਸਟਰ ਆਫ ਮੇਘਾਲਿਆ Conrad Sangma announced after presiding over a cabinet meeting where the report submitted by a committee regarding the relocation of Dalit Sikhs of Harijan colony was discussed. Chief Minister Meghalaya ਦਾ ਕਹਿ ਰਿਹਾ ਜੀ ਜਿਹੜੀ ਅਸੀਂ ਕਮੇਟੀ ਬਣਾਈ ਸੀ ਕਿ ਕਿੱਥੇ ਰੀਲੋਕੇਟ ਕਰਨਾ ਇਹਨਾਂ ਨੂੰ ਦਲਿਤ ਹਰੀਜਨ ਸਿੱਖਾਂ ਨੂੰ, ਉਹਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਆਲਰੇਡੀ ਵੀ ਹੈਡ ਇਨੀਸ਼ੀਏਟਡ the process to transfer ownership of the land of Shillong's Harijan colony Punjabi Lane to the state urban affairs department. ਹੁਣ ਸਰਕਾਰ ਆਪਣੇ ਆਰਡੀਨੈਂਸ ਰਾਹੀਂ ਉਸ ਜ਼ਮੀਨ ਨੂੰ ਜਿਹੜੀ ਹੈ ਆਪਣੇ ਕਬਜ਼ੇ 'ਚ ਲੈ ਰਹੀ ਹੈ। ਮੀਡੀਆ ਨੂੰ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਵੀ ਅਸੀਂ ਜਿਹੜਾ ਇਸ ਦੀਆਂ 3 ਪ੍ਰੋਸੈਸਿਸ ਨੇ, ਐਨ ਐਗਰੀਮੈਂਟ ਬਾਈ ਦਾ ਅਰਬਨ ਅਫੇਅਰਸ ਡਿਵੈਲਪਮੈਂਟ, ਸ਼ਿਲੋਂਗ ਮਿਊਨਿਸਪਲ ਬੋਰਡ ਐਂਡ ਟ੍ਰੈਡੀਸ਼ਨਲ ਖਾਸੀ ਟਰਾਈਬਲ ਚੀਫ। ਹੁਣ ਉਹ ਖਾਸੀ ਟਰਾਈਬਲ ਡਿਸਾਈਡ ਕਰੇਗਾ ਕਿ ਸਿੱਖਾਂ ਨੂੰ ਉੱਥੇ ਰਹਿਣ ਦੇਣਾ ਕਿ, ਉਹ ਤਾਂ ਆਲਰੇਡੀ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਇਹਨਾਂ ਦੀ ਜ਼ਮੀਨ ਜਿਹੜੀ ਹੈ ਟੇਕ ਓਵਰ ਕਰ ਲਓ। ਔਰ ਉਹਨਾਂ ਨੇ ਕਿਹਾ ਜੀ ਜਿਹੜੀ ਲੈਂਡ ਓਨਰਸ਼ਿਪ ਹੈ ਉਹ ਅਰਬਨ ਅਫੇਅਰਸ ਡਿਪਾਰਟਮੈਂਟ ਨੂੰ ਟਰਾਂਸਫਰ ਕੀਤੀ ਜਾਏਗੀ। ਔਰ ਇਸ ਦੇ ਉੱਤੇ ਜਿਹੜਾ ਐਡੀਟੋਰੀਅਲ ਵਰਲਡ ਸਿੱਖ ਨਿਊਜ਼ ਨੇ ਕਿਹਾ ਆਫਟਰ ਲਖੀਮਪੁਰ ਖੇੜੀ ਨੈਕਸਟ ਸਟਾਪ ਸ਼ਿਲੋਂਗ as poor Sikhs face relocation ਉਜਾੜਾ ਕਿ ਉੱਥੋਂ ਉਜੜਨ ਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ since the first attack on poor Sikhs in 2018 in Shillong when an attempt was made to torch their houses and overawe them followed by concerted media badgering of Sikhs by local leaders under state patronage of the BJP coalition government। ਫਿਰ ਉਹਨਾਂ ਨੇ ਕਿਹਾ ਵੀ ਹੁਣ ਜਿਹੜੇ beleaguered Sikh residents ਨੇ who made Shillong their home more than 2 centuries ago in the now named Punjabi Lane area still shamelessly officially called the Sweepers Colony Road, ਕਿ ਉਹਨੂੰ ਸਵੀਪਰ ਕਾਲਨੀ ਜਾਂ ਹਰੀਜਨ ਕਾਲਨੀ ਕਹਿੰਦੇ ਨੇ, ਜਦੋਂ ਕਿ ਉਹਨਾਂ ਨੇ ਉਹਨੂੰ ਪੰਜਾਬੀ ਲੇਨ ਦੇ ਵਿੱਚ ਬਣਾਇਆ। ਔਰ ਪੂਰਾ ਇਹ ਹੈ ਕਿ ਵੀ ਕਿਵੇਂ ਉਹਨਾਂ ਨੂੰ ਉਜਾੜਿਆ ਜਾਏਗਾ। ਔਰ ਇਸ ਸਾਰੇ ਦੇ ਲਈ ਆਲਰੇਡੀ ਹੁਣ ਇੰਨੇ ਫਰੰਟ ਖੁੱਲ੍ਹ ਗਏ ਨੇ ਕਿ ਤੁਸੀਂ ਲਖੀਮਪੁਰ ਖੇੜੀ ਦਾ ਇਨਸਾਫ ਮੰਗੋਗੇ, ਤੁਸੀਂ ਜਿਹੜੇ ਮੋਰਚੇ ਲੱਗੇ ਨੇ ਥਾਂ ਥਾਂ ਉਹਦਾ ਕਰੋਗੇ। ਪੰਜਾਬ 'ਚ ਗੁਰਮੀਤ ਰਾਮ ਰਹੀਮ ਦੀ ਕਨਵਿਕਸ਼ਨ ਹੋ ਗਈ ਹੈ, ਸਜ਼ਾ ਸੁਣਾਈ ਜਾਣੀ ਹੈ। ਔਨ ਦਾ ਵੇ ਜਿਹੜੇ ਨੇ ਆਲਰੇਡੀ ਰਾਈਟਸ ਕਰਵਾਉਣ ਦੀ ਲਾਈਨ ਹੋਏਗੀ। ਫਿਰ ਇਹ ਵੀ ਹੋਏਗਾ ਕਿ ਜੀ ਦੇਖੋ ਇਹ ਤਾਂ ਦਲਿਤਾਂ ਦਾ ਮਸੀਹਾ ਸੌਦਾ ਸਾਧ, ਪੰਜਾਬ ਦਾ ਦਲਿਤ ਚੀਫ ਮਿਨਿਸਟਰ ਚੰਨੀ ਹੁਣ ਕੀ ਕਰ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹਨਾਂ ਦਾ ਜਿਹੜਾ ਬ੍ਰਾਹਮਣਵਾਦ ਦਾ ਇੱਕ ਵੱਡਾ ਹਥਿਆਰ ਰਿਹਾ ਕਿ ਭੰਬਲ ਭੂਸਾ ਪੈਦਾ ਕਰਨਾ, ਕਨਫਿਊਜ਼ਨ, ਉਹਦੇ ਚੋਂ ਫਿਰ ਆਪਣਾ ਸੌਦਾ ਵੇਚਣਾ। ਸੋ ਇਹ ਬਿਲਕੁਲ ਠੀਕ ਹੈ ਵਰਲਡ ਸਿੱਖ ਨਿਊਜ਼ ਨੇ ਕਿ ਆਫਟਰ ਲਖੀਮਪੁਰ ਖੇੜੀ ਨੈਕਸਟ ਸਟਾਪ ਸ਼ਿਲੋਂਗ। ਬਿਲਕੁਲ ਹੁਣ ਅਗਲਾ ਜਿਹੜਾ ਉਜਾੜੇ ਦਾ ਪੜਾਅ ਹੈ ਉਹ ਸ਼ਿਲੋਂਗ ਹੈ। ਔਰ ਇਸ ਤੋਂ ਹੁਣ ਦੇਖ ਲਈਏ ਵੀ ਅਸੀਂ ਕੀ ਕਰਨਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਰੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।